ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਦਗੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਕੈਲੀਫੋਰਨੀਆ। ਹਰਜੋਤ ਸਿੰਘ ਜੀ ਆਪਣੇ ਨਾਲ ਜੁੜ ਚੁੱਕੇ ਨੇ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 26 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਟੇਰਕੀਆਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਨਾ 415-909-0503। ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਫੈਡਰਲ ਰਿਜ਼ਰਵ ਬੋਰਡ ਕਹਿੰਦੇ ਭਈ ਹੁਣ ਇੱਕਦਮ ਰੈਡੀ ਹੋ ਚੁੱਕਾ ਹੈ ਇੰਟਰਸਟ ਰੇਟ ਵਧਾਉਣ ਦੇ ਲਈ। ਅੱਜ ਫੈਡਰਲ ਬੋਰਡ ਦੀ ਮੀਟਿੰਗ ਸੀ, ਜਿਹਦੇ ਵਿੱਚ ਫੈਡ ਦੇ ਚੇਅਰਮੈਨ ਜਰੋਮੀ ਪੋਵਲ ਨੇ ਕਨਫਰਮ ਕੀਤਾ ਹੈ ਕਿ ਮਾਰਚ ਮਹੀਨਾ ਬੈਸਟ ਹੈਗਾ ਆ ਇੰਟਰਸਟ ਰੇਟ ਇਨਕਰੀਜ਼ ਕਰਨ ਦੇ ਲਈ, ਕਿਉਂਕਿ ਇਨਫਲੇਸ਼ਨ ਕਹਿੰਦੇ ਪਈ 2% ਅਬਵ ਹੈਗੀ ਆ, ਅਤੇ ਸਟਰੋਂਗ ਲੇਬਰ ਮਾਰਕੀਟ ਆ। ਅਤੇ ਜੇ ਪਿਛਲੇ ਸਾਲਾਂ ਦੇ ਦੌਰਾਨ ਦੇਖਿਆ ਜਾਵੇ, ਕਹਿੰਦੇ ਵੀ 5.7% ਇਨਫਲੇਸ਼ਨ ਪਿਛਲੇ 12 ਮਹੀਨਿਆਂ 'ਚ ਵਧੀ ਆ, ਅਤੇ ਹੋਰ ਕੋਈ ਚਾਰਾ ਨਹੀਂ ਹੈ। ਸੋ ਉਹਨਾਂ ਨੂੰ ਇੰਟਰਸਟ ਰੇਟ ਵਧਾਉਣਾ ਪਊਗਾ। ਜਦੋਂ ਇੰਟਰਸਟ ਰੇਟ ਵਧੂਗਾ ਅਤੇ ਸੋ ਸਾਰੀਆਂ ਚੀਜ਼ਾਂ ਦੇ, ਜਿੱਦਾਂ ਜਦੋਂ ਆਪਾਂ ਘਰ ਖਰੀਦਦੇ ਹਾਂ, ਕਾਰਾਂ ਖਰੀਦਦੇ ਹਾਂ, ਉਹ ਪੇਮੈਂਟਾਂ ਵੀ ਵਧੂਗੀਆਂ। ਸੋ ਆਪਾਂ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਮੌਰਗੇਜ ਇੰਡਸਟਰੀ ਦੇ ਵਿੱਚ ਇੱਕਦਮ ਹੀ ਬਹੁਤ ਜ਼ਿਆਦਾ ਸਲੋ ਹੋ ਗਿਆ ਆ ਰੀਫਾਈਨਾਂਸ ਸੈਕਟਰ ਦੇ ਵਿੱਚ, ਕਿਉਂਕਿ ਇੰਟਰਸਟ ਰੇਟ ਆਲਰੇਡੀ 3.75 ਦੇ ਲਾਗੇ ਛਾਗੇ ਪਹੁੰਚ ਗਿਆ 30 ਈਅਰ ਦਾ। ਸੋ ਕਹਿੰਦੇ ਭਈ ਮਲਟੀਪਲ ਟਾਈਮ ਇੰਟਰਸਟ ਰੇਟ ਇਨਕਰੀਜ਼ ਹੋਊਗਾ। ਇਹ ਫੈਡ ਨੇ ਸਿਗਨਲ ਕੀਤਾ ਆ ਪੂਰੇ 2022 ਸੰਨ ਦੇ ਵਿੱਚ। ਸੋ ਸਾਲ ਦੇ ਐਂਡ ਤੱਕ ਮੈਨੂੰ ਲੱਗਦਾ ਵੀ 4-4.5% ਤੱਕ ਪਹੁੰਚਾ ਦੂਗੇ, ਜਿਸ ਹਿਸਾਬ ਨਾਲ ਉਹਨਾਂ ਦੀਆਂ ਗੱਲਾਂ ਤੋਂ ਲੱਗ ਰਿਹਾ ਹੈਗਾ। ਜੀ ਬਿਲਕੁਲ। ਸੋ 3 ਵਾਰੀ ਕਹਿੰਦੇ ਸੀ ਵੀ ਕਰਨਗੇ। ਯੂਜਲੀ ਕੁਆਟਰ ਪਰਸੈਂਟੇਜ ਜਿਹੜੀ ਉਹ ਵਧਾਉਂਦੇ ਹੁੰਦੇ ਆ। ਹੋ ਸਕਦੀ ਆ ਅੱਧੀ ਪਰਸੈਂਟੇਜ ਵੀ ਕਿਸੇ ਇੱਕ ਜਿਹੜੇ ਆ ਵਾਧੇ ਦੇ ਵਿੱਚ ਕਰ ਦੇਣ। ਸੋ ਅਗਲੇ 3 ਕੁਆਟਰਸ ਦੇ ਵਿੱਚ ਆਪਾਂ 3 ਤੋਂ 4 ਵਾਰੀ ਜਿਹੜੇ ਆ ਉਹ ਰੇਟ ਆ ਉਸ ਨੂੰ ਵਧਦੇ ਹੋਏ ਦੇਖਾਂਗੇ। ਕਹਿੰਦੇ ਵੀ ਇਹ ਫੈਸਲਾ ਆਉਣ ਤੋਂ ਬਾਅਦ ਦੇ ਵਿੱਚ ਜਿਹੜੀ 10 ਈਅਰ ਟ੍ਰੈਜਰੀ ਨੋਟ ਆ, ਉਸ ਦਾ ਯੀਲਡ ਵੀ ਜਿਹੜੀ ਉਹ ਵੱਧ ਗਈ ਸੀ। 1.86% ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਸੀਗੀ। ਸੋ ਅੱਗੇ ਦੇ ਨਾਲੋਂ ਥੋੜ੍ਹਾ ਜਿਹਾ ਇਸ ਦੇ ਵਿੱਚ ਰੁਝਾਨ ਆ ਉਹ ਵੱਧ ਰਿਹਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੀ ਰੈਡਵੁੱਡ ਫੋਰੈਸਟ ਹੈਗੀ ਆ, ਉਸ ਨੂੰ ਕਹਿੰਦੇ ਆ ਅਧਿਕਾਰਤ ਤੌਰ ਦੇ ਉੱਤੇ ਜਿਹੜੀਆਂ ਉੱਥੇ ਦੀਆਂ ਨੇਟਿਵ ਟ੍ਰਾਈਬਸ ਦਾ ਗਰੁੱਪ ਹੈਗਾ ਆ, ਜਿਹੜੇ ਉੱਥੋਂ ਦੇ ਮੂਲ ਨਿਵਾਸੀ ਸੀ, ਉਹਨਾਂ ਦੇ ਹੀ ਗਰੁੱਪ ਨੂੰ ਵਾਪਸ ਰਿਟਰਨ ਜਿਹੜਾ ਆ ਉਹ ਕਰ ਦਿੱਤਾ ਗਿਆ ਸੀਗਾ। ਸੋ ਇਹ ਜਿਹੜਾ ਹੁਣ ਦੇਖਿਆ ਗਿਆ ਆ। ਸੋ ਕਹਿੰਦੇ ਵੀ ਇਹ ਜਿਹੜੇ ਲੋਕ ਆ ਇੱਥੇ, ਜਦੋਂ ਯੂਰਪੀਅਨ ਸੈਟਲਰਸ ਆਏ ਸੀਗੇ, ਉਹਨਾਂ ਨੇ ਇਹਨਾਂ ਨੂੰ ਡਿਸਪਲੇਸ ਜਿਹੜਾ ਉਹ ਕਰ ਦਿੱਤਾ ਸੀ। 523 ਏਕੜ ਦੇ ਇਸ ਰਕਬੇ ਨੂੰ ਰੈਡਵੁੱਡਜ਼ ਲੀਗ ਜਿਹੜੇ ਆ ਉਹਨਾਂ ਨੇ, ਸੇਵ ਦਾ ਰੈਡਵੁੱਡ ਲੀਗ ਆ, ਉਹਨਾਂ ਨੇ ਪਰਚੇਜ਼ ਕੀਤਾ ਸੀਗਾ। ਐਂਡਰਸੋਨੀਆ ਵੈਸਟ ਵੀ ਇਸ ਨੂੰ ਜਿਹੜਾ ਉਹ ਆਖਿਆ ਜਾਂਦਾ, ਲਾਸਟ ਕੋਸਟ ਆਫ ਕੈਲੀਫੋਰਨੀਆ ਮੈਂਡੋਸੀਨੋ ਕਾਊਂਟੀ ਦੇ ਵਿੱਚ ਆ, ਜੁਲਾਈ 2020 ਦੇ ਵਿੱਚ। ਤੇ ਅੱਜ ਕਹਿੰਦੇ ਆ ਵੀ ਇਹ ਅਧਿਕਾਰਤ ਤੌਰ ਦੇ ਉੱਤੇ ਇੰਟਰ ਟਰਾਈਬਲ ਸਿੰਕਿਓਨੀ ਵਿਲਡਰਨੈਸ ਕਾਉਂਸਲ ਆ, ਜਿਹੜੇ ਕਿ 10 ਉੱਥੋਂ ਦੀਆਂ ਟਰਾਈਬਸ ਨੇਸ਼ਨਸ ਆ, ਉਹਨਾਂ ਨੂੰ ਜਿਹੜਾ ਮਿਲ ਕੇ ਬਣਾਇਆ ਗਿਆ ਆ, ਉਹਨਾਂ ਦੇ ਹੱਥ ਜਿਹੜਾ ਉਹ ਕਰ ਦਿੱਤਾ ਗਿਆ ਆ। ਸੋ ਇਹਦਾ ਨਾਮ ਵੀ ਜਿਹੜਾ ਉਹ ਚੇਂਜ ਕੀਤਾ ਗਿਆ ਹੈਗਾ। ਹੁਣ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਇਸ ਦਾ ਨਾਮ ਰੱਖਿਆ, ਕਹਿੰਦੇ ਵੀ ਜਿਸ ਦਾ ਮਤਲਬ ਫਿਸ਼ ਰਨ ਪਲੇਸ ਜਿਹੜਾ ਆ ਉਹ ਬਣਦਾ ਆ ਸਿਨਿਓਨੀ ਜਿਹੜੀ ਲੈਂਗੁਏਜ ਆ ਉਸ ਦੇ ਵਿੱਚ। ਸੋ ਇਹ ਇੱਕ ਨਵੀਂ ਚੀਜ਼ ਜਿਹੜੀ ਆਪਾਂ ਨੂੰ ਕੈਲੀਫੋਰਨੀਆ ਦੇ ਵਿੱਚ ਦੇਖਣ ਨੂੰ ਮਿਲੀ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਵਿੱਚ N95 ਮਾਸਕ ਆਲਰੇਡੀ ਪਹੁੰਚਣੇ ਸ਼ੁਰੂ ਹੋ ਚੁੱਕੇ ਹੈਗੇ ਆ। 3 ਮਾਸਕ ਆਪਾਂ ਸਵੇਰੇ ਵੀ ਡਿਸਕਸ ਕੀਤਾ ਸੀ, ਹਰ ਇੱਕ ਨੂੰ ਮਿਲ ਸਕਦੇ ਆ,
400 ਮਿਲੀਅਨ ਨਾਨ ਸਰਜੀਕਲ N95 ਮਾਸਕ ਲੋਕਾਂ ਨੂੰ ਫ੍ਰੀ ਆਫ ਕਾਸਟ ਅਵੇਲੇਬਲ ਹੋਣਗੇ ਕੱਲ੍ਹ ਤੋਂ, ਜਾਣੀ ਕਿ ਵੀਰਵਾਰ ਤੋਂ। ਇਹ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪ੍ਰੈਸ ਰਿਲੀਜ਼ ਦੇ ਵਿੱਚ ਦੱਸਿਆ ਹੈਗਾ। ਨਾਰਦਰਨ ਕੈਲੀਫੋਰਨੀਆ 'ਚ ਵੀ ਕੱਲ੍ਹ ਤੋਂ ਹੀ ਲੋਕਾਂ ਨੂੰ ਮਿਲਣੇ ਸ਼ੁਰੂ ਹੋ ਜਾਊਗੇ। ਫਰਵਰੀ ਤੋਂ ਪੂਰੀ ਤਰ੍ਹਾਂ ਸਾਰੇ ਜਿੰਨੇ ਵੀ ਸਟੋਰ ਹੈਗੇ ਉਹਦੇ ਨਾਲ ਰਿਲੇਟਡ ਉਹਨਾਂ ਤੋਂ ਮਿਲਣਗੇ। ਕੈਲੀਫੋਰਨੀਆ ਦੇ ਵਿੱਚ ਗਵਰਨਰ ਦੇ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਜਿਹੜਾ ਆ ਤੇ ਉਹ ਵੀ ਦੇ ਰਿਹਾ ਹੈਗਾ ਮਾਸਕ। ਚੈਂਬਰ ਆਫ ਕਾਮਰਸ ਹੋਰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਵੀ ਪ੍ਰੋਵਾਈਡ ਕਰ ਰਹੀਆਂ ਹੈਗੀਆਂ। ਸੋ ਮਾਸਕ ਕਿੱਥੋਂ ਲੈ ਸਕਦੇ ਹੋ ਤੁਸੀਂ? ਆਪਣੇ ਵਾਲਗ੍ਰੀਨਸ, CVS, ਅਲਬਰਟਸਨਸ, ਰਾਈਟ ਏਡ, ਬਹੁਤ ਸਾਰੇ ਜਿਹੜੇ ਸਟੋਰ ਆ ਇਹ ਗਵਰਨਮੈਂਟ ਦੇ ਫੈਡਰਲ ਰੀਟੇਲ ਫਾਰਮੇਸੀ ਪ੍ਰੋਗਰਾਮ ਦੇ ਅੰਡਰ ਪਾਰਟੀਸਪੇਟ ਕਰਦੇ ਆ ਤੇ ਉੱਥੋਂ ਤੁਸੀਂ ਲੈ ਸਕਦੇ ਆ। ਇਸ ਤੋਂ ਬਿਨਾਂ N95 ਮਾਸਕ ਹੋਰ ਵੀ ਬਹੁਤ ਸਾਰੇ ਹੈਲਥ ਸੈਂਟਰਸ ਹੈਗੇ ਆ ਜਿਨ੍ਹਾਂ ਤੋਂ ਲਏ ਜਾ ਸਕਦੇ ਆ। ਜੀ। ਅਗਲੀ ਗੱਲ ਕਰਦੇ ਜਾਈਏ, ਮੋਡਰਨਾ ਦੇ ਦੁਆਰਾ ਜਿਹੜੇ ਓਮੀਕਰੋਨ ਕੋਵਿਡ ਦੇ ਵੇਰੀਐਂਟ ਨੂੰ ਟਾਰਗੇਟ ਕਰਦਾ ਹੋਇਆ ਬੂਸਟਰ ਸ਼ਾਟ ਆ ਉਸ ਦੇ ਕਲੀਨਿਕਲ ਟਰਾਇਲ ਜਿਹੜੇ ਉਹ ਸ਼ੁਰੂ ਕੀਤੇ ਗਏ ਹੈਗੇ ਆ। ਕਹਿੰਦੇ ਵੀ ਪਹਿਲੇ ਪਾਰਟਿਸਪੈਂਟ ਆ ਉਸ ਦੇ ਟਰਾਇਲ ਦੇ ਤਹਿਤ ਓਮੀਕਰੋਨ ਸਪੈਸੀਫਿਕ ਬੂਸਟਰ ਸ਼ਾਟ ਆ ਉਸ ਦਾ ਟੀਕਾ ਜਿਹੜਾ ਉਹ ਲਗਾਇਆ ਗਿਆ ਆ। ਇਸ ਟਰਾਇਲ ਦੇ ਵਿੱਚ 600 ਅਡਲਟ ਪਾਰਟਿਸਪੈਂਟ 18 ਸਾਲ ਤੇ ਉਸ ਤੋਂ ਵੱਧ ਦੀ ਉਮਰ ਵਾਲਿਆਂ ਨੂੰ ਜਿਹੜਾ ਉਹ ਪਾਰਟਿਸਪੇਟ ਕਰਨਗੇ, ਜਿਨ੍ਹਾਂ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਵੇਗਾ। ਪਹਿਲੇ ਹਿੱਸੇ ਦੇ ਵਿੱਚ ਉਹ ਲੋਕ ਹੋਣਗੇ ਜਿਨ੍ਹਾਂ ਨੂੰ 2 ਡੋਜ਼ ਵੈਕਸੀਨ ਜਿਹੜੇ ਉਹ ਮਿਲੇ ਆ, ਤੇ ਦੂਜੇ ਗਰੁੱਪ ਦੇ ਵਿੱਚ ਉਹ ਲੋਕ ਹੋਣਗੇ ਜਿਨ੍ਹਾਂ ਨੂੰ 2 ਡੋਜ਼ ਵੈਕਸੀਨ ਦੇ ਨਾਲ ਇੱਕ ਬੂਸਟਰ ਸ਼ਾਟ ਵੀ ਜਿਹੜਾ ਉਹ ਲੱਗਿਆ ਹੋਊਗਾ। ਸੋ ਪਾਰਟਿਸਪੈਂਟਸ ਇਹਨਾਂ ਦੋਨਾਂ ਗਰੁੱਪਸ ਦੇ ਵਿੱਚ ਉਹਨਾਂ ਨੂੰ ਇੱਕ ਡੋਜ਼ ਹੀ ਜਿਹੜਾ ਓਮੀਕਰੋਨ ਸਪੈਸੀਫਿਕ ਬੂਸਟਰ ਸ਼ਾਟ ਆ ਉਹ ਦਿੱਤਾ ਜਾਊਗਾ। ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਨਤੀਜੇ ਜਿਹੜੇ ਆ ਉਹ ਨਸ਼ਰ ਕਰਨਗੇ ਤੇ ਫਿਰ ਜਿਹੜਾ ਅਗਲੇ ਫੇਜ਼ ਦੇ ਵਿੱਚ ਇਸ ਦਾ ਟਰਾਇਲ ਅੱਗੇ ਵੱਧ ਸਕਦਾ ਹੈਗਾ ਆ। ਸੋ ਆਪਾਂ ਜੇ ਹੁਣ ਦੇਖਿਆ ਜਾਵੇ ਹਰਜੋਤ ਸਿੰਘ ਜੀ, ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਫਲੂ ਐਵਰੀ ਸੀਜ਼ਨ ਸਪੈਸੀਫਿਕ ਫਲੂ ਸ਼ਾਟਸ ਜਿਹੜੇ ਉਹ ਮਿਲਦੇ ਆ, ਸੋ ਇੱਧਰ ਨੂੰ ਹੀ ਇਹ ਜਿਹੜੇ ਕੋਵਿਡ ਦੇ ਟੀਕਿਆਂ ਦੀ ਗੱਲ ਜਿਹੜੀ ਉਹ ਵੱਧਦੀ ਜਾ ਰਹੀ ਹੈ। ਜੀ। ਅਗਲੀ ਖਬਰ ਸੈਨ ਹੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਸਸਪੈਕਟ ਅੱਜ ਸਵੇਰੇ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ। ਕਹਿੰਦੇ ਉਸਨੇ ਸਭ ਤੋਂ ਪਹਿਲਾਂ 3 ਲੋਕਾਂ ਨੂੰ ਸਟੈਬ ਕੀਤਾ ਚਾਕੂ ਦੇ ਨਾਲ 2:10 ਤੇ ਅੱਜ ਸਵੇਰੇ ਸੌਰੀ। ਤੇ ਉਸ ਤੋਂ ਬਾਅਦ ਇਹ ਜਿਹੜਾ ਮੇਅਰ ਐਲੀਮੈਂਟਰੀ ਸਕੂਲ ਆ ਉਹਦੇ ਲਾਗੇ 2100 ਬਲਾਕ ਆਫ ਟੇਹਾਮਾ ਐਵਨਿਊ ਨੀਅਰ ਮੇਅਰ ਐਲੀਮੈਂਟਰੀ ਸਕੂਲ ਤੇ 3 ਅਡਲਟਸ ਦੇ ਸਟੈਬ ਵੂੰਡ ਸੀ। ਉੱਥੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਨਾਨ ਲਾਈਫ ਥ੍ਰੈਟਨਿੰਗ ਇੰਜਰੀ ਸੀਗੀਆਂ। ਤੇ ਜਿਹੜੇ ਬੰਦੇ ਨੇ ਚਾਕੂ ਮਾਰੇ ਸੀ ਉਹ ਆਪਣੀ ਕਾਰ ਲੈ ਕੇ ਉੱਥੋਂ ਭੱਜ ਗਿਆ ਤੇ ਉਸ ਨੇ ਆਪਣੀ ਕਾਰ ਕੋਪਰਟੀਨੋ ਦੇ ਵਿੱਚ ਜਿਹੜੀ ਆ ਛੱਡ ਦਿੱਤੀ। ਉਸ ਤੋਂ ਬਾਅਦ ਦਿਆਂਜਾ ਬੁਲੇਵਰਡ ਦੇ ਉੱਤੇ ਤੇ ਪੈਦਲ ਹੀ ਹਾਈਵੇ 85 ਤੇ ਚੱਲ ਗਿਆ, ਜਿੱਥੇ ਇੱਕ ਕਾਰ ਦੇ ਨਾਲ ਉਹਦਾ ਐਕਸੀਡੈਂਟ ਹੋ ਗਿਆ ਤੇ 4:30 ਵਜੇ ਮੌਤ ਹੋ ਗਈ। ਸੋ ਸੈਂਟਾ ਕਲਾਰਾ ਕਾਉਂਟੀ ਸ਼ੈਰਿਫ ਡਿਪਟੀ ਨੇ ਉਹਦੀ ਬੋਡੀ ਲੱਭੀ ਆ ਤੇ ਉਹਨਾਂ ਨੇ ਦੱਸਿਆ ਵੀ ਹਜੇ ਤੱਕ ਵਿਕਟਮਸ ਨੂੰ ਆਇਡੈਂਟੀਫਾਈ ਨਹੀਂ ਕੀਤਾ ਗਿਆ। ਸੈਕਰਾਮੈਂਟੋ ਸਿਟੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਆ, ਉਹਨਾਂ ਨੇ ਅੱਜ ਇਸ ਚੀਜ਼ ਦੀ ਪੁਸ਼ਟੀ ਕੀਤੀ ਆ ਵੀ ਉਹ ਜਿਹੜੀ ਕੋਵਿਡ-19 ਦੀ ਵੈਕਸੀਨ ਡੈਡਲਾਈਨ ਆ ਉਸ ਨੂੰ 1 ਮਹੀਨਾ ਅੱਗੇ ਪਾ ਰਹੇ ਹੈਗੇ ਆ। ਕਹਿੰਦੇ ਵੀ ਅੱਧੇ ਸਟੂਡੈਂਟਸ ਜਿਹੜੇ ਆ ਉਹਨਾਂ ਦਾ ਹੀ ਵੈਕਸੀਨੇਸ਼ਨ ਸਟੇਟਸ ਜਿਹੜਾ ਉਹਨਾਂ ਨੇ ਰਿਪੋਰਟ ਕੀਤਾ ਸੀਗਾ। ਕਹਿੰਦੇ ਵੀ ਓਨਲੀ 55% ਆਫ ਐਲੀਜੀਬਲ ਜਿਹੜੇ ਸਟੂਡੈਂਟਸ ਆ ਉਹਨਾਂ ਨੇ ਆਪਣੇ ਵੈਕਸੀਨੇਸ਼ਨ ਸਟੇਟਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈ। ਸੋ ਇਸ ਦੇ ਚੱਲਦਿਆਂ ਉਹਨਾਂ ਨੇ 1 ਮਹੀਨੇ ਹੋਰ ਮੌਲਤ ਆ ਉਸ ਨੂੰ ਵਧਾ ਦਿੱਤਾ। ਪਹਿਲੋਂ ਇਹ ਅਖੀਰਲੀ ਡੈਡਲਾਈਨ ਇਸ ਦੀ 31 ਜਨਵਰੀ ਜਿਹੜੀ ਉਹ ਰੱਖੀ ਗਈ ਹੈ। ਸੋ ਮਾਰਚ ਮਹੀਨੇ ਤੋਂ ਪਹਿਲਾਂ ਉਹ ਚਾਹੁੰਦੇ ਆ ਵੀ ਫਰਵਰੀ ਮਹੀਨੇ ਦੇ ਵਿੱਚ ਜਿਹੜੇ ਆ ਕਿਤੇ ਨਾ ਕਿਤੇ ਵੱਧ ਤੋਂ ਵੱਧ ਜਿਹੜੇ ਆ ਉਹ ਟੀਕੇ ਲਗਵਾ ਲੈਣ। ਸੋ ਇਸ ਲਈ ਉਹਨਾਂ ਨੇ ਇਸ ਨੂੰ ਅੱਗੇ ਵਧਾ ਦਿੱਤਾ ਹੈ। ਜੀ। ਅਗਲੀ ਖਬਰ ਸੈਨ ਫਰਾਂਸਿਸਕੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਸੈਨ ਫਰਾਂਸਿਸਕੋ ਸੁਪਰਵਾਈਜ਼ਰ ਨੇ ਇੱਕ ਨਵਾਂ ਲਾਅ ਆਰਡੀਨੈਂਸ ਪਾਸ ਜਾਰੀ ਕੀਤਾ, ਜਿਹਦੇ ਮੁਤਾਬਕ ਲੈਂਡਲੋਰਡਸ ਨੂੰ ਆਪਣੇ ਟੈਨੈਂਟਸ ਨੂੰ ਇਵਿਕਟ ਕਰਨ ਦੇ ਲਈ ਘੱਟੋ ਘੱਟ 10 ਦਿਨ ਲੱਗਣਗੇ।
ਜਦੋਂ ਪੈਂਡੇਮਿਕ ਸ਼ੁਰੂ ਹੋਇਆ ਸੀ ਉਸ ਤੋਂ ਪਹਿਲਾਂ 3 ਦਿਨਾਂ ਦਾ ਨੋਟਿਸ ਦਿੱਤਾ ਜਾਂਦਾ ਸੀਗਾ। ਹੁਣ ਉਸ ਨੂੰ ਵਧਾ ਕੇ 10 ਦਿਨ ਕਰ ਦਿੱਤਾ ਗਿਆ, ਕਿਉਂਕਿ ਪਿਛਲੇ 2 ਸਾਲ ਤਾਂ eviction 'ਤੇ ਲਗਭਗ ਬੈਨ ਹੀ ਲਾਇਆ ਹੋਇਆ ਸੀ। ਸੋ ਜਦੋਂ ਸੁਪਰਵਾਈਜ਼ਰ ਨੇ ਪਾਸ ਕਰਤਾ ਤੇ ਹੁਣ ਕਹਿੰਦੇ ਵੀ ਉੱਥੇ ਦੀ ਮੇਅਰ ਲੰਡਨ ਬਰੀਡ Back when I was wasted. ਉਸ ਨੂੰ ਅਪਰੂਵ ਕਰਨ ਜਾ ਰਹੀ ਆ। ਸੋ ਇਹ ਪਹਿਲਾ ਫਸਟ ਕਾਈਂਡ ਆਫ ਸਿਟੀ ਹੈਗੀ ਆ ਸੈਨ ਫਰਾਂਸਿਸਕੋ ਪੂਰੇ USA ਦੇ ਵਿੱਚ ਜਿਨ੍ਹਾਂ ਨੇ ਆਰਡੀਨੈਂਸ ਕੀਤਾ ਹੈ ਵੀ ਅਵੇਕਟ ਕਰਨ ਦੇ ਲਈ ਹੁਣ 10 ਦਿਨ ਦਾ ਨੋਟਿਸ ਜਾਰੀ ਕਰਨਾ ਪਊਗਾ। ਜੀ। ਉਧਰ ਸੈਕਰਾਮੈਂਟੋ ਦੇ ਵਿੱਚ ਜਿਹੜੇ ਵੇਸਟ ਫੀਸ ਆ ਉਸ ਨੂੰ ਵਧਾਇਆ ਜਾ ਰਿਹਾ ਆ। ਕੈਲੀਫੋਰਨੀਆ ਦੇ ਵਿੱਚ ਇਸ ਸਾਲ ਦੇ ਵਿੱਚ ਨਵਾਂ ਲਾ ਕੰਪੋਸਟ ਲਾ ਜਿਹੜਾ ਆ ਉਹ ਇਫੈਕਟ ਦੇ ਵਿੱਚ ਆਉਣਾ ਆ। ਇਸ ਦੇ ਚੱਲਦਿਆਂ ਇਹਨਾਂ ਨੇ ਜਿਹੜਾ ਆਪਣੀ ਵੇਸਟ ਫੀਸ ਆ ਉਸ ਨੂੰ ਇਨਕਰੀਜ਼ ਕਰ ਦਿੱਤਾ ਹੈਗਾ ਆ। ਸੋ 2016 ਦੇ ਵਿੱਚ ਗਵਰਨਰ ਜੈਰੀ ਬਰਾਊਨ ਦੇ ਦੁਆਰਾ ਇਸ ਕਾਨੂੰਨ ਨੂੰ ਜਿਹੜਾ ਉਹ ਸਾਈਨ ਕੀਤਾ ਗਿਆ ਸੀਗਾ ਤੇ ਇਸ ਦੇ ਵਿੱਚ ਇਹੀ ਇੱਕ ਤਰੀਕਾ ਸੀਗਾ ਵੀ ਸਿਟੀਜ਼ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਕੰਪੋਸਟ ਤੇ ਫੂਡ ਵੇਸਟ ਆ ਉਹ ਕਲੈਕਟ ਕੀਤਾ ਜਾਵੇ। ਸੋ ਇਸ ਸਾਲ ਇਸ ਨੇ ਚਾਲੂ ਹੋਣਾ ਸੀ ਤੇ ਹੁਣ ਕਹਿੰਦੇ ਆ ਵੀ ਹੁਣ ਲੋਕਾਂ ਦੇ ਜਿਹੜੇ ਯੂਟਿਲਿਟੀ ਬਿੱਲ ਦੇ ਵਿੱਚ ਵਾਧਾ ਉਹ ਹੋਊਗਾ। ਹਰ ਸਾਲ 2024 ਤੱਕ ਇਹ ਵੇਸਟ ਫੀਸ ਆ ਉਸ ਨੂੰ ਇਨਕਰੀਜ਼ ਕੀਤਾ ਗਿਆ ਆ। ਸਿਟੀ ਕਾਉਂਸਲ ਮੈਂਬਰਸ ਕਹਿੰਦੇ ਆ ਉਹਨਾਂ ਨੇ ਇਸ ਡਿਸੀਜਨ ਨੂੰ ਜਿਹੜਾ ਉਹ ਲਿਆ ਆ। ਕਹਿੰਦੇ ਤਕਰੀਬਨ $11.5 ਪ੍ਰਤੀ ਮਹੀਨਾ ਇਹ ਵੱਧ ਖਰਚਾ ਜਿਹੜਾ ਆ ਹੁਣ ਇਹਨਾਂ ਦਾ ਇਸ ਯੂਟਿਲਿਟੀ ਬਿੱਲ ਤੇ ਹੋਵੇਗਾ। ਜੀ, ਸੋ ਬਿਲਕੁਲ ਜਦੋਂ ਇੱਕ ਵਾਰੀ ਬਿੱਲ ਵੱਧ ਜਾਂਦੇ ਆ ਫਿਰ ਉਹ ਘਟਦੇ ਨਹੀਂ ਹੈਗੇ। ਇਸੇ ਤਰ੍ਹਾਂ ਸੈਕਰਾਮੈਂਟੋ ਤੋਂ ਖਬਰ ਆ ਰਹੀ ਆ ਜਿਹੜਾ ਕੋਈ ਆਪਣਾ ਭੈਣ ਭਰਾ ਕੋ ਸੈਕਸ਼ਨ 8 ਘਰ ਜਾਂ ਅਪਾਰਟਮੈਂਟ ਦੇ ਲਈ ਲੱਭ ਰਿਹਾ ਹੈਗਾ ਆ, ਉੱਥੇ ਡੇਟ ਉਹਨਾਂ ਨੇ ਰੱਖੀ ਸੀਗੀ ਅਪਲਾਈ ਕਰਨ ਦੇ ਲਈ, ਕਿਉਂਕਿ ਕਾਫੀ ਅਪਾਰਟਮੈਂਟਸ ਘਰ ਅਵੇਲੇਬਲ ਹੈਗੇ ਲੋ ਇਨਕਮ ਵਾਲੇ, ਤੇ ਉਸ ਡੇਟ ਨੂੰ ਇਨਕਰੀਜ਼ ਕਰ ਦਿੱਤਾ ਗਿਆ, ਐਕਸਟੈਂਡ ਕਰ ਦਿੱਤਾ ਗਿਆ ਫਰਵਰੀ 9 ਤੱਕ। ਜੇ ਕਿਸੇ ਨੇ ਅਪਲਾਈ ਕਰਨਾ ਹੈ ਤੇ ਉਹ ਤੁਸੀਂ www.sacwaitlist ਉੱਥੇ ਜਾ ਕੇ ਅਪਲਾਈ ਕਰ ਸਕਦੇ ਹੋ। ਪਹਿਲਾਂ ਇਹ 25 ਜਨਵਰੀ ਸੀ ਡੇਟ ਸੈਕਰਾਮੈਂਟੋ ਹਾਊਸਿੰਗ ਤੇ ਡਿਵੈਲਪਮੈਂਟ ਏਜੰਸੀ ਵੱਲੋਂ, ਹੁਣ ਇਸ ਨੂੰ ਵਧਾ ਕੇ ਫਰਵਰੀ 8 ਕਰ ਦਿੱਤਾ ਗਿਆ ਹੈ, ਫਰਵਰੀ 9 ਕਰ ਦਿੱਤਾ ਗਿਆ ਹੈ। ਜੀ। ਓਮਿਕਰੋਨ ਵੇਰੀਐਂਟ ਦੀ ਜਿਹੜੀ ਵੇਵ ਆ ਕੈਲੀਫੋਰਨੀਆ ਦੇ ਵਿੱਚ ਇਹ ਮੰਨਿਆ ਜਾ ਰਿਹਾ ਵੀ ਉਹ ਆਪਣੇ ਪੀਕ ਨੂੰ ਸਰ ਕਰ ਚੁੱਕੀ ਆ, ਉਸ ਨੂੰ ਉਹ ਪਾਸ ਕਰ ਗਈ ਹੈਗੀ ਆ। ਸੋ ਓਮਿਕਰੋਨ ਵੇਰੀਐਂਟ ਜਿੰਨੀ ਤੇਜ਼ੀ ਦੇ ਨਾਲ ਆਪਾਂ ਦੇਖਿਆ ਸੀਗਾ ਫੈਲਿਆ ਆ ਤੇ ਉਹਨਾਂ ਨੇ ਕੇਸਾਂ ਦੇ ਆંકੜਿਆਂ ਨੂੰ ਬਹੁਤ ਤੇਜ਼ੀ ਦੇ ਨਾਲ ਉੱਤੇ ਨੂੰ ਵਧਾਇਆ ਆ ਤੇ ਹੁਣ ਹੌਲੀ-ਹੌਲੀ ਇਹ ਜਿਹੜੀ ਵੇਵ ਆ ਇਹ ਜਿਹੜੀ ਸਪਾਈਕ ਆਈ ਸੀ ਉਹ ਘਟਣੀ ਸ਼ੁਰੂ ਹੋ ਚੁੱਕੀ ਆ। ਅਜੇ ਵੀ 15,000 ਤੋਂ ਵੱਧ ਲੋਕ ਕਰੋਨਾ ਵਾਇਰਸ ਦੇ ਕਰਕੇ ਜ਼ੇਰੇ ਇਲਾਜ ਹੈਗੇ ਆ। ਸੋ ਪਰ ਕਹਿੰਦੇ ਵੀ ਜਨਵਰੀ ਦੇ ਵਿੱਚ ਇੱਕ ਟਾਈਮ ਦੇ ਉੱਤੇ ਜਿਹੜੀ ਪੀਕ 22,000 ਤੱਕ ਜਿਹੜੀ ਉਹ ਪਹੁੰਚ ਗਈ ਸੀਗੀ ਜ਼ੇਰੇ ਇਲਾਜ ਲੋਕਾਂ ਦੀ। ਸੋ ਪੋਜ਼ਿਟਿਵਿਟੀ ਰੇਟ ਵੀ ਹੁਣ ਅੱਗੇ ਦੇ ਨਾਲੋਂ ਘਟ ਰਿਹਾ ਹੈਗਾ ਆ। ਸੋ ਇਹੀ ਉਮੀਦ ਆ ਵੀ ਹੌਲੀ-ਹੌਲੀ ਇਹ ਜਿਹੜੇ ਆંકੜੇ ਆ ਉਹ ਘਟਣੇ ਸ਼ੁਰੂ ਹੋਣਗੇ। ਜੀ, ਅਗਲੀ ਖਬਰ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਪਿਛਲੇ 15 ਮਹੀਨਿਆਂ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਸੀ ਡਰੱਗ ਦੇ ਸੰਬੰਧ ਦੇ ਵਿੱਚ ਫੈਂਟਲੀਨ ਨੂੰ ਲੈ ਕੇ, ਤੇ ਕਹਿੰਦੇ 200 ਪੌਂਡ ਡਰੱਗ ਰਿਕਵਰ ਕੀਤੀ ਗਈ ਆ। ਹਜ਼ਾਰਾਂ ਹੀ ਫੈਂਟਲੀਨ ਦੀਆਂ ਪਿਲਸ ਵੀ ਰਿਸੀਵ ਉੱਥੋਂ ਉਹਨਾਂ ਨੇ ਫੜੀਆਂ ਹੈਗੀਆਂ, ਗਨਜ਼ ਵੀ ਫੜੀਆਂ ਤੇ 20 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ। 200 ਪੌਂਡ ਡਰੱਗ ਫੜੀ ਗਈ ਹੈਗੀ ਆ। 19 ਕਾਊਂਟ ਫੈਡਰਲ ਇੰਡਾਈਟਮੈਂਟ ਵੱਖ-ਵੱਖ ਇਹ ਆਪਰੇਸ਼ਨ ਸ਼ਟਡਾਊਨ ਕਾਰਨਰ ਕਰਕੇ ਰੱਖਿਆ ਗਿਆ ਸੀ, ਉਹਦੇ ਅੰਡਰ ਕੀਤੇ ਆ। 4,20,000 ਵਰਥ ਆਫ ਐਸੈਟ, ਇਹ ਜਿਹੜਾ ਸਮਾਨ ਆ ਇਹ ਕੋਕੀਨ, ਕ੍ਰੈਕ ਕੋਕੀਨ, ਮੈਥਫੈਟਮੀਨ, ਮਰਵਾਨਾ, ਕਾਊਂਟਰਫਿਟ ਬਿਲਸ, 37 ਗੰਨਾਂ ਤੇ 220 ਪੌਂਡ ਡਰੱਗ, ਇਹ ਸਾਰਾ ਕੁਛ ਫੜਿਆ ਗਿਆ ਆ। ਸੋ 20 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਗਿਆ। ਜੀ। ਮੋਡੈਸਟੋ ਸੈਂਟਰਲ ਵੈਲੀ ਦੇ ਇਲਾਕੇ ਦੇ ਵਿੱਚ ਲੋ ਲੈਵਲ ਕ੍ਰਾਈਮਸ ਦੇ ਉੱਤੇ ਕਾਬੂ ਪਾਉਣ ਦੇ ਲਈ ਮੋਡੈਸਟੋ ਸਿਟੀਜ਼ ਇਹ ਹੁਣ ਕੋਸ਼ਿਸ਼ ਕਰ ਰਹੀ ਹੈ। ਇੱਕ ਨਵਾਂ ਉਹਨਾਂ ਨੇ ਪਾਇਲਟ ਪ੍ਰੋਗਰਾਮ ਚਾਲੂ ਕੀਤਾ ਆ, ਜਿਸ ਦੇ ਤਹਿਤ ਜਿਹੜੇ ਪਾਰਕ ਰੇਂਜਰਸ ਆ ਉਹ ਸਿਟੀ ਦੇ ਪਾਰਕਸ ਦੇ ਵਿੱਚ ਜ਼ਿਆਦਾ ਗਸ਼ਤ ਕਰਿਆ ਕਰਨਗੇ। ਸੋ ਪੈਟਰੋਲਿੰਗ ਜਿਹੜੀ ਆ ਪਾਰਕ ਰੇਂਜਰਸ ਦੇ ਦੁਆਰਾ ਜਿਹੜੀ ਉਹ ਵਧਾਈ ਜਾਵੇਗੀ।
ਡਰੱਗ ਡੀਲਿੰਗ, ਕੈਂਪਿੰਗ, ਪ੍ਰੋਸਟੀਟਿਊਸ਼ਨ, ਗਾਰਬੇਜ, ਕਹਿੰਦੇ ਬੜੇ ਤਰ੍ਹਾਂ ਦੇ ਜਿਹੜੇ ਮੁੱਦੇ ਇਸ ਟਾਈਮ ਮੋਡੈਸਟੋ ਦੀਆਂ ਪਾਰਕਸ ਦੇ ਵਿੱਚ ਚੱਲ ਰਹੇ ਆ। ਸੋ ਇਹ ਨਵੇਂ ਪਾਇਲਟ ਪ੍ਰੋਗਰਾਮ ਦੇ ਤਹਿਤ ਇਸ ਤੇ ਕਾਬੂ ਪਾਉਣ ਦੇ ਲਈ ਜਿਹੜੇ ਜ਼ਿਆਦਾ ਹੁਣ ਪਾਰਕ ਰੇਂਜਰਸ ਆ ਉਹਨਾਂ ਨੂੰ ਇਸ ਦੇ ਵਿੱਚ ਘੱਲਿਆ ਜਾਵੇਗਾ। ਸੋ ਕਹਿੰਦੇ ਵੀ ਇਲੀਗਲ ਐਕਟੀਵਿਟੀਜ਼ ਇਹਨਾਂ ਨੇਬਰਹੁਡਸ ਦੇ ਵਿੱਚ, ਇਹਨਾਂ ਪਾਰਕਸ ਦੇ ਵਿੱਚ ਵੱਧ ਰਹੀਆਂ ਸੀ। ਸੋ ਕਾਬੂ ਪਾਉਣਾ ਜਿਹੜਾ ਉਹ ਜ਼ਰੂਰੀ ਸੀ। ਸੋ ਉੱਥੋਂ ਦੀ ਸਿਟੀ ਨੇ ਇਹ ਫੈਸਲਾ ਲਿਆ। ਜੀ। ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਵੀ 3 7-Eleven ਕਨਵੀਨੀਅੰਸ ਸਟੋਰ ਨੂੰ ਲੁੱਟਿਆ ਗਿਆ ਤੇ ਇਹ ਰੋਬਰੀਜ਼ ਜਿਹੜੀਆਂ ਆ ਪਿਛਲੇ 1-2 ਦਿਨਾਂ ਦੇ ਵਿੱਚ ਹੋਈਆਂ ਹੈਗੀਆਂ। ਉੱਥੇ ਦੇ ਫ੍ਰਿਜ਼ਨੋ ਦੇ ਪੁਲਿਸ ਸਰਜੈਂਟ ਡਾਇਨਾ ਵੇਗਾ ਉਹਨਾਂ ਨੇ ਦੱਸਿਆ ਹੈਗਾ। ਕਹਿੰਦੇ ਵੀ ਪਹਿਲੀ ਇਹ ਹੋਈ ਸੀਗੀ ਮਕਿਲਨੀ ਤੇ ਫ੍ਰਿਜ਼ਨੋ ਸਟਰੀਟ ਤੇ ਉਹ ਤੋਂ 2 ਦਿਨ ਬਾਅਦ ਚੈਸਟਨਟ ਤੇ ਚਰਚ ਤੇ ਜਨਵਰੀ 21 ਨੂੰ 7-Eleven ਐਸ਼ਲੈਂਡ ਤੇ ਕਲੋਵਿਸ ਤੇ ਹੋਈ ਸੀ। ਤੇ ਇਹ ਜਿਹੜੇ ਬੰਦੇ ਇਨਵੋਲਵ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ। ਜੀ, ਉਧਰ ਦੋ ਜਿਹੜੇ ਸੈਂਟਰਲ ਵੈਲੀ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਸਟੇਟ ਟਰੂਪਰਸ ਦੇ ਦੁਆਰਾ ਐਰੀਜ਼ੋਨਾ ਦੇ ਵਿੱਚ। ਇਹਨਾਂ ਉੱਤੇ 130 ਪਾਉਂਡ ਮੈਥ ਦੀ ਟ੍ਰੈਫਿਕਿੰਗ, ਸਮਗਲਿੰਗ ਦਾ ਜਿਹੜਾ ਆ ਉਹ ਦੋਸ਼ ਸੀਗਾ। ਫ੍ਰੈਜ਼ਨੋ ਕਾਉਂਟੀ ਸ਼ੈਰਿਫ ਆਫਿਸ ਨੇ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ। ਕਹਿੰਦੇ ਐਰੀਜ਼ੋਨਾ ਡਿਪਾਰਟਮੈਂਟ ਆਫ ਸੇਫਟੀ, ਪਬਲਿਕ ਸੇਫਟੀ ਟਰੂਪਰ ਆ, ਉਹਨਾਂ ਨੇ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ ਇਹਨਾਂ ਦੀ ਗੱਡੀ ਨੂੰ ਜਿਹੜਾ ਉਹ ਰੋਕਿਆ ਤੇ ਇੰਟਰਸਟੇਟ 40 ਦੇ ਉੱਤੇ ਇਹ ਸੀਗੀ ਫਲੈਗਸਟੈਫ ਐਰੀਜ਼ੋਨਾ ਦੇ ਵਿੱਚ, ਤੇ 130 ਪਾਉਂਡ ਮੈਥ ਜਿਹੜੀ ਇੱਕ ਕਾਰ ਦੇ ਵਿੱਚ ਕੰਸੀਲ ਕਰਕੇ ਉਹ ਲਈ ਜਾ ਰਹੇ ਸੀਗੇ। ਮੈਕਰੋ ਕੈਸਟਨੈਡਾ 21 ਸਾਲ ਸੈਂਗਰ ਦਾ ਤੇ ਅਲੈਕਸਿਸ ਮੋਟੋ ਹਰਨਾਂਡਸ 23 ਸਾਲਾਂ ਦਾ ਫ੍ਰੈਜ਼ਨੋ ਤੋਂ, ਇਹਨਾਂ ਨੂੰ ਹੁਣ ਉੱਥੇ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ। ਫ੍ਰਿਜ਼ਨੋ ਦਾ ਮੇਅਰ ਇਸ ਵੇਲੇ ਤੱਤੇ ਪਾਣੀ ਦੇ ਵਿੱਚ ਆ। ਮੇਅਰ ਜੈਰੀ ਡਾਇਰ, ਉਹਨਾਂ ਦੇ ਉੱਤੇ ਚਾਰਜਸ ਲੱਗ ਰਹੇ ਆ। ਅਨੋਨੀਮਸ ਐਲੀਗੇਸ਼ਨਸ ਕਿਸੇ ਨੇ ਲਾਈਆਂ ਪਈ। ਉਹਨਾਂ ਨੇ ਇੱਕ ਆਪਣੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਬਣਾਈ, ਉਹ ਵਨ ਫ੍ਰਿਜ਼ਨੋ ਫਾਊਂਡੇਸ਼ਨ। ਬਣਾਈ ਤਾਂ ਉਹਨਾਂ ਨੇ ਇਸ ਕਰਕੇ ਸੀ ਵੀ ਕਹਿੰਦੇ ਵੀ ਜਿਹੜੇ ਯੂਥ ਹੈਗੇ ਆ, ਜਿਹੜੇ ਜਿਨ੍ਹਾਂ ਨੂੰ ਕੋਈ ਨਾ ਕੋਈ ਇਸ਼ੂਜ਼ ਹੈਗੇ ਆ, ਉਹਨਾਂ ਨੂੰ ਹੈਲਪ ਕਰਨ ਦੇ ਲਈ ਪਰ ਇਹ ਜਿਹੜਾ ਮਨੀ ਆ ਕਹਿੰਦੇ ਡਿਵੈਲਪਰਸ ਤੋਂ ਪੈਸੇ ਲੈ ਕੇ ਇਸ ਆਰਗੇਨਾਈਜੇਸ਼ਨ ਦੇ ਵਿੱਚ ਪੈਸੇ ਪਾਏ ਗਏ ਤੇ ਇਹ ਮਨੀ ਪੋਲੀਟੀਕਲ ਪਰਪਸ ਦੇ ਲਈ ਯੂਜ਼ ਕੀਤਾ ਗਿਆ। ਫ੍ਰਿਜ਼ਨੋ ਦੇ ਵਿੱਚ FPPC ਦੇ ਮੁਤਾਬਕ, ਫੇਅਰ ਪੋਲੀਟੀਕਲ ਪ੍ਰੈਕਟਿਸ ਕਮਿਸ਼ਨ ਦੇ ਮੁਤਾਬਕ $4800 ਤੋਂ ਵੱਧ ਮਨੀ ਨਹੀਂ ਦਿੱਤਾ ਜਾ ਸਕਦਾ ਪੋਲੀਟੀਸ਼ੀਅਨ ਨੂੰ। ਪਰ ਇਹ ਨਾਨ ਪ੍ਰੋਫਿਟ ਜਿਹੜੀ ਉਹਨਾਂ ਨੇ ਬਣਾਈ ਹੈਗੀ ਆ ਉਹਦੇ ਅੰਡਰ ਪੈਸੇ ਲੈ ਕੇ ਤੇ ਉਹ ਪੋਲੀਟੀਕਲੀ ਯੂਜ਼ ਕੀਤਾ ਜਾਂਦਾ ਸੀ। ਤੇ ਕਹਿੰਦੇ ਵੀ ਪਹਿਲਾਂ ਇਹ ਜਿਹੜੇ ਮੇਅਰ ਆ ਇਹਨਾਂ ਦੀ ਕੰਟਰੀਬਿਊਸ਼ਨ ਇਸ ਫਾਊਂਡੇਸ਼ਨ ਨੂੰ $25000 ਦੀ ਉਹਨਾਂ ਨੇ ਆਪਣੀ ਪਰਸਨਲ ਪਾਈ ਵੀ ਸੀ ਇੱਕ ਟਾਈਮ ਦੇ ਉੱਤੇ। ਤੇ ਹੁਣ ਉੱਥੇ ਦਾ ਜਿਹੜਾ ਇਹ ਕਮਿਸ਼ਨ ਆ FPPC ਇਸ ਨੂੰ ਇਨਵੈਸਟੀਗੇਟ ਕਰ ਰਿਹਾ ਹੈਗਾ। ਜੀ, ਉਹਨਾਂ ਨੇ ਇਸ ਦੇ ਜਿਹੜੇ ਬਾਰੇ ਜਵਾਬ ਵੀ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਦਿੱਤਾ। ਕਹਿੰਦੇ ਵੀ ਇਹਨਾਂ ਦੀਆਂ ਜਿੰਨੀਆਂ ਵੀ ਡੋਨੇਸ਼ਨਸ ਆ, ਜਿਹੜੇ ਮੇਅਰ ਡਾਇਰ ਉਹਨਾਂ ਨੇ ਕਿਹਾ ਵੀ ਸਾਰੀਆਂ ਆਨਲਾਈਨ ਆ ਤੇ ਕੋਈ ਵੀ ਜਾਣਾ ਜਿਹੜਾ ਉਹ ਦੇਖ ਸਕਦਾ ਆ। ਤੇ ਇੱਕ ਵਾਰੀ ਇਹਨਾਂ ਨੇ ਇਹ ਕਹਿਣ ਦੀ ਦੁਬਾਰਾ ਕੋਸ਼ਿਸ਼ ਕੀਤੀ ਵੀ 100% ਜਿਹੜੇ ਫੰਡਸ ਉਹਨਾਂ ਨੂੰ ਮਿਲਦੇ ਆ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਯੂਥ ਨੂੰ ਜਿਹੜੇ ਆ ਉਹ ਵੰਡੇ ਜਾਂਦੇ ਹੈਗੇ ਆ। ਸੋ ਕਹਿੰਦੇ ਵੀ ਮੈਂ ਕਿਸੇ ਵੀ ਤਰੀਕੇ ਦਾ ਇਸ ਦਾ ਫਾਈਨੈਂਸ਼ੀਅਲ ਬੈਨੀਫਿਟ ਇਸ ਫਾਊਂਡੇਸ਼ਨ ਤੋਂ ਜਿਹੜਾ ਉਹ ਨਹੀਂ ਲੈ ਰਿਹਾ ਹੈਗਾ। ਪਰ ਹੁਣ ਦੇਖੋ ਕੀ ਬਣਦਾ ਇਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ। ਤੇ ਸਮਾਂ ਵੀ ਜਿਹੜਾ ਆਪਣਾ ਹਰਜੋਤ ਸਿੰਘ ਜੀ ਸਮਾਪਤੀ ਵੱਲ ਨੂੰ ਜਿਹੜਾ ਉਹ ਹੈਗਾ ਆ। ਸੋ ਆਪਾਂ ਮਾਰਕੀਟਸ ਦਾ ਵੀ ਜੇ ਅੱਜ ਆਪਾਂ ਹਾਲ ਦੱਸਦੇ ਜਾਈਏ, ਸੋ ਮਾਰਕੀਟ ਵਾਚ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਅੱਜ ਡਾਓ ਜੋਨਸ ਦੇ ਵਿੱਚ 130 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ। 34168 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 6 ਪੁਆਇੰਟ ਦੀ ਗਿਰਾਵਟ ਤੋਂ ਬਾਅਦ 4350 ਤੇ। ਨੈਸਡੈਕ 3 ਪੁਆਇੰਟ ਵਧਿਆ ਤੇ 13542 ਤੇ ਬੰਦ ਹੋਇਆ। ਸੋਨੇ ਦਾ ਭਾਅ $1815 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ 1.856% ਦੇ ਉੱਤੇ ਰਹੀ ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਦੀ ਕੀਮਤ ਇਸ ਵੇਲੇ 35887 ਦੇ ਉੱਤੇ ਚੱਲ ਰਹੀ ਆ। $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 10 ਪੈਸੇ ਦੇ ਬਰਾਬਰ ਰਹੀ ਹੈ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਹੈ। ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਾਂਗੇ ਬਿਲਕੁਲ। ਆਪਾਂ ਤੇ ਰਾਤ ਨੂੰ 9 ਵਜੇ ਬੁਝਾਰਤਾਂ ਦਾ ਪ੍ਰੋਗਰਾਮ ਜੀ ਕੱਲ ਨੂੰ ਜਿਹੜਾ ਜੀ ਉਹ ਵੀਰਵਾਰ ਨੂੰ ਜਿਹੜਾ ਉਹ ਬੁਝਾਰਤਾਂ ਦਾ ਪ੍ਰੋਗਰਾਮ ਜਿਹੜਾ ਉਹ ਆਵੇਗਾ। ਸੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਜਿਹੜੇ ਤੁਸੀਂ ਜੁੜੇ ਰਹੋ।
ਮਿਲਦੇ ਹਾਂ ਜੀ ਆਪਾਂ ਹੁਣ ਅਗਲੀ ਵਾਰ, ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਵੱਲੋਂ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜੀ, ਸਤਿ ਸ੍ਰੀ ਸਤਿ ਅਕਾਲ। ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਯੂਐਸ। ਨਾਲ ਮਹਿਸੂਸ